ਇਸ ਤੋਂ ਅਗਲੀ ਖਬਰ ਵੱਲ ਚੱਲੀਏ, ਜੋ ਆਸਟ੍ਰੇਲੀਆ ਦੇ ਵਿੱਚ ਉੱਥੇ ਜਿਹੜਾ ਬੌਂਡੀ ਜਿਹੜਾ ਸੀਗਾ ਬੀਚ, ਜੋ ਉੱਥੇ ਸ਼ੂਟਿੰਗ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਹੁਣ ਇਹ ਪਤਾ ਚੱਲ ਰਿਹਾ ਆ ਵੀ ਜਿਹੜਾ ਸਸਪੈਕਟ ਸੀਗਾ ਉਹ ਇੰਡੀਅਨ ਸਿਟੀਜ਼ਨ ਸੀਗਾ। ਹੁਣ ਉਹਦੇ ਪਰਿਵਾਰ ਵਾਲੇ ਕਹਿ ਰਹੇ ਆ ਵੀ ਸਾਨੂੰ ਕੋਈ ਵੀ ਉਹਦਾ ਜਿਹੜਾ ਨੌਲੇਜ ਨਹੀਂ ਸੀ ਵੀ ਉਹ ਰੈਡੀਕਲਾਈਜ਼ ਹੋ ਗਿਆ ਹੈਗਾ। 50 ਸਾਲਾਂ ਦਾ ਜਿਹੜਾ ਅਕਰਮ ਆ, ਉਸ ਦੀ ਮੌਤ ਹੋ ਗਈ ਸੀ ਜਦੋਂ ਉਸ ਨੂੰ ਫਿਰ ਕਿਸੇ ਨੇ ਓਵਰਟੇਕ ਕਰ ਲਿਆ, ਤੇ ਉਹਦਾ ਜਿਹੜਾ ਮੁੰਡਾ ਨਵੀਦ ਅਕਰਮ ਆ, ਉਹ ਹਜੇ ਵੀ ਹਸਪਤਾਲ ਦੇ ਵਿੱਚ ਹੈਗਾ। ਆਸਟ੍ਰੇਲੀਆ ਦੀ ਪੁਲਿਸ ਇਹ ਕਹਿ ਰਹੀ ਆ ਵੀ ਉਹਨਾਂ ਨੇ ਪੁੱਤ ਦੋਨਾਂ ਨੇ ਇੱਕ ਟ੍ਰਿਪ ਫਿਲੀਪੀਨਸ ਦੇ ਵਿੱਚ ਲਿਆ ਸੀਗਾ, ਤੇ ਦੋਨਾਂ ਨੇ ਉੱਥੇ ਕਹਿੰਦੇ ਵੀ ਟ੍ਰੇਨਿੰਗ ਲਈ ਆ, ਮਿਲਟਰੀ ਸਟਾਈਲ ਟ੍ਰੇਨਿੰਗ। ਸੋ ਉਹਨਾਂ ਕੋਲ ਗਨ ਵੀ ਉਦਾਂ ਦੀਆਂ ਸੀਗੀਆਂ। ਹੁਣ ਤੱਕ 15 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ। ਇਹ ਇੱਕ ਅਨੋਖਾ ਈਵੈਂਟ ਜੋ ਸੀਗੀ, ਤੇ ਯਹੂਦੀ ਲੋਕਾਂ ਦਾ ਜਿੱਦਾਂ ਇੱਥੇ ਇਹਨਾਂ ਦੇ ਹੁੰਦੇ ਆ, ਹਰਜੋਤ ਸਿੰਘ ਜੀ, ਕ੍ਰਿਸਮਸ ਮਨਾਈ ਜਾਂਦੀ ਆ ਕ੍ਰਿਸਚਨਸ ਦੀ, ਤੇ ਜਿਹੜੇ ਯਹੂਦੀ ਲੋਕ ਆ ਉਹ ਇਹਨਾਂ ਦੀ ਵੀ ਕਹਿ ਲਓ ਵੀ ਇਹ ਵਾਲੇ ਦਿਨ ਖਾਸ ਤੌਰ ਤੇ ਮਨਾਏ ਜਾਂਦੇ ਆ ਜੀ। ਸੋ ਇੱਕ 10 ਸਾਲਾਂ ਦੀ ਵਿਕਟਮ ਵੀ ਸੀ, ਮਟਿਲਡਾ ਨਾਮ ਦੀ ਬੱਚੀ, ਤੇ ਕਹਿੰਦੇ ਵੀ ਉਹਦੇ ਦੋਨੋਂ ਹੀ ਯੂਕਰੇਨੀਆ ਤੋਂ ਸੀਗੀ, ਦੋਨੋਂ ਹੀ ਉਹਦੇ ਫਾਦਰ ਮਦਰ ਦੀ ਜੰਗ ਦੇ ਵਿੱਚ ਮੌਤ ਹੋ ਗਈ ਸੀ, ਤੇ ਕਿਸੇ ਨੇ ਉਹਨੂੰ ਅਡਾਪਟ ਕੀਤਾ ਹੋਇਆ ਸੀ, ਤੇ ਉਸ ਬੱਚੀ ਦੀ ਵਿਚਾਰੀ ਦੀ ਆਸਟ੍ਰੇਲੀਆ ਦੇ ਵਿੱਚ ਆ ਕੇ ਜਿਹੜੀ ਆ ਇਸ ਤਰੀਕੇ ਦੇ ਨਾਲ ਜਿਹੜੀ ਮੌਤ ਹੋਈ ਹੈਗੀ ਆ। ਦੂਸਰੇ ਪਾਸੇ ਇੱਕ ਸ਼ੂਟਰ ਨੂੰ ਓਵਰਟੇਕ ਕਰਨ ਵਾਲਾ ਜੋ ਅਹਿਮਦ ਬੰਦਾ ਆ, ਉਹ ਸੀਰੀਆ, ਸੋ ਉਸ ਦੀ ਜਿਹੜੇ ਲੋਕ ਹੁਣ ਬਹੁਤ ਜ਼ਿਆਦਾ ਪ੍ਰੇਜ਼ ਕਰ ਰਹੇ ਆ। ਈਵਨ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਅਲਬਾਨੀਜ਼ੀ, ਉਹਨਾਂ ਨੇ ਵੀ ਉਸ ਨੂੰ ਵਿਜ਼ਿਟ ਕੀਤਾ। ਕਹਿੰਦੇ ਵੀ 44 ਸਾਲਾਂ ਦਾ ਅਹਿਮਦ ਪਿੰਡ ਤੋਂ ਆਸਟ੍ਰੇਲੀਆ ਦੇ ਵਿੱਚ ਸੰਨ 2007 ਦੇ ਵਿੱਚ ਸੀਰੀਆ ਤੋਂ ਇਮੀਗ੍ਰੈਂਟ ਹੋਇਆ ਸੀ। ਪਹਿਲਾਂ ਕੰਸਟਰਕਸ਼ਨ ਦਾ ਕੰਮ ਕਰਦਾ ਰਿਹਾ, ਹੁਣ ਉਹਦਾ ਜਿਹੜਾ ਫੂਡ ਦਾ ਕਾਰਡ ਹੁੰਦਾ ਤੇ ਉਹਨੇ ਲਾਇਆ ਸੀ, ਤੇ ਜਦੋਂ ਉਹ ਦੇਖਿਆ ਵੀ ਗੋਲੀਆਂ ਚਲਾ ਰਹੇ, ਉਹਨੇ ਇੱਕ ਨੂੰ ਜਾ ਕੇ ਢਾ ਲਿਆ ਤੇ ਉਹਦੀ ਜਿਹੜੀ ਗਨ ਵੀ ਖੋਲੀ। ਬਿਲਕੁਲ ਹਰਜੋਤ ਸਿੰਘ ਜੀ, ਬੜਾ ਦਲੇਰਾਨਾ ਜਿਹੜਾ ਅਸਲ ਚ ਇਸ ਬੰਦੇ ਨੇ, ਅਹਿਮਦ ਅਲ ਅਹਿਮਦ ਨੇ ਕੰਮ ਜਿਹੜਾ ਉਹ ਕੀਤਾ ਆ। ਪਤਾ ਨਹੀਂ ਇਸ ਐਕਸ਼ਨ ਦੇ ਨਾਲ ਕਿੰਨੇ ਲੋਕਾਂ ਦੀ ਹੋਰ ਜਾਨ ਉੱਥੇ ਬਚ ਗਈ ਹੋਣੀ ਆ। ਸੋ ਸਾਰੇ ਹੀ ਜਾਣੇ ਇਸ ਨੂੰ ਸਲੂਟ ਕਰ ਰਹੇ ਆ। ਸੋ ਆਲਰੇਡੀ ਇਸ ਦੇ ਲਈ ਹਰਜੋਤ ਸਿੰਘ ਜੀ GoFundMe ਪੇਜ ਜਿਹੜੇ ਚੱਲੇ, ਮਿਲੀਅਨਸ ਆਫ ਡਾਲਰ, ਮਿਲੀਅਨ ਤੋਂ ਵੱਧ ਡਾਲਰ ਜਿਹੜਾ ਇਸ ਦੇ ਲਈ ਇਕੱਠਾ ਜਿਹੜਾ ਉਹ ਹੋ ਚੁੱਕਾ ਆ। ਇਹ ਜਿਹੜਾ ਜਿਸ ਨੇ ਇਹ ਲਾਇਆ ਸੀਗਾ ਰਾਸ਼ਨ ਵਾਲਾ ਜਿਹੜਾ ਲਾਇਆ ਸੀ ਉੱਥੇ, ਸੌਰੀ ਫਰੂਟ ਦਾ ਜਿਹੜਾ ਲਾਇਆ ਸੀਗਾ, ਉਹਦੇ ਵਿੱਚ ਉੱਥੇ ਕਹਿੰਦਾ ਕਹਿ ਕੇ ਗਿਆ ਵੀ ਹੋ ਸਕਦਾ ਵੀ ਆਪਣੇ ਜਿਹੜੇ ਨਾਲ ਸੀਗੇ ਉਸ ਟਾਈਮ ਦੇ ਉੱਤੇ, ਕਹਿੰਦਾ ਵੀ ਹੋ ਸਕਦਾ ਮੈਂ ਜਿੰਦਾ ਨਾ ਬਚਾਂ, ਪਰ ਉਹਨੇ ਫਿਰ ਵੀ ਬਾਕੀ ਲੋਕਾਂ ਨੂੰ ਬਚਾਉਣ ਖਾਤਰ ਆਪਣੀ ਜਾਨ ਜਿਹੜੀ ਉਹ ਦਾਅ ਦੇ ਉੱਤੇ ਲਾ ਗਈ। 2 ਗੋਲੀਆਂ ਵੀ ਲੱਗੀਆਂ ਹਰਜੋਤ ਸਿੰਘ ਜੀ, ਦੇਖ ਲਓ ਇਹਦੇ ਹੱਥ ਜਿਹਦੇ ਵਿੱਚ ਰਾਈਫਲ ਆ ਗਈ, ਪਰ ਇਸ ਬੰਦੇ ਨੇ ਇੰਨਾ ਰਿਸਟ੍ਰੇਂਟ ਦਿਖਾਇਆ ਵੀ ਮੈਂ ਇਹਨੂੰ ਨਾ ਮਾਰਾਂ, ਵੀ ਇਹ ਜਿਹੜਾ ਇਸ ਦੇ ਅੜਿੱਕੇ ਜਿਹੜਾ ਉਹ ਆ ਜਾਵੇ। ਇਹ ਉਹਦੇ ਪਿਓ ਨੂੰ ਇਸਨੇ ਜੱਫਾ ਪਾਇਆ ਸੀ, ਇਹਦੇ ਮੁੰਡੇ ਨੇ ਜਦ ਨਾਲ, ਕਿਉਂਕਿ 2 ਜਾਣੇ ਸੀ ਨਾ, ਪਿਓ ਪੁੱਤ ਸੀ, ਜਿਹੜੇ ਭਾਰਤੀ ਮੂਲ ਦੇ ਇੰਡੀਅਨ ਸਿਟੀਜ਼ਨ ਜਿਹੜੇ ਉਹ ਦੱਸਿਆ ਜਾ ਰਿਹਾ। BBC ਵੀ ਇਹੀ ਹੁਣ ਰਿਪੋਰਟ ਕਰ ਰਹੀ ਹੈ। ਫਿਲੀਪੀਨਸ ਨੇ ਵੀ ਕਨਫਰਮ ਕਰ ਦਿੱਤਾ ਵੀ ਇਹ ਇੰਡੀਅਨ ਪਾਸਪੋਰਟ ਦੇ ਉੱਤੇ ਦੋਨੋਂ ਪਿਓ ਪੁੱਤ ਸਾਡੇ ਮੁਲਕ ਦੇ ਵਿੱਚ ਦਾਖਲ ਜਿਹੜੇ ਹੋਏ ਸੀ, ਕਿਉਂਕਿ ਇੱਕ ਟਾਈਮ ਦੇ ਉੱਤੇ ਪਹਿਲਾਂ ਬਹੁਤ ਰੌਲਾ ਪਿਆ ਵੀ ਇਹ ਇਰਾਨ ਦਾ ਆ ਕਿ ਪਾਕਿਸਤਾਨ ਦਾ ਆ ਕਿ ਪਤਾ ਨਹੀਂ ਹੋਰ ਕਿਹੜੇ ਮੁਲਕਾਂ ਦੇ ਨੇ ਇਹ ਹੈਗੇ, ਪਰ ਇਵੈਂਚੁਅਲੀ ਜਿਹੜੇ ਇਹ ਇੰਡੀਆ ਦੇ ਨਿਕਲੇ। ਇੰਡੀਅਨ ਮੀਡੀਆ ਨੇ ਵੀ ਪਹਿਲਾਂ ਕਾਫੀ ਆਪਣੇ ਉੱਥੋਂ ਦੇ ਗਵਾਂਢੀ ਮੁਲਕ ਨੂੰ ਉਹਨਾਂ ਨੂੰ ਕਾਫੀ ਜ਼ਿਆਦਾ ਕਰ ਰਹੇ ਸੀ, ਪਰ ਇਵੈਂਚੁਅਲੀ ਉੱਥੇ ਦਾ ਜਿਹੜਾ ਇਹ ਨਿਕਲਿਆ। ਸੋ ਅਹਿਮਦ ਅਲ ਅਹਿਮਦ ਦੀ ਪ੍ਰਸ਼ੰਸਾ ਜਿਹੜੀ ਉਹ ਪੂਰੀ ਜਿਹੜੀ ਉਹ ਕੀਤੀ ਜਾ ਰਹੀ ਆ। ਕੱਲ ਜਿਹੜਾ ਉੱਥੇ ਦਾ ਪ੍ਰੀਮੀਅਰ ਸੀਗਾ, ਕਹਿ ਲਓ ਵੀ ਜਿਹਦਾ ਗਵਰਨਰ ਹੁੰਦਾ ਆਪਣੇ ਉੱਤੇ ਉਸ ਸੂਬੇ ਦਾ, ਉਹਨੇ ਉਹਨੂੰ ਵਿਜ਼ਿਟ ਕੀਤਾ ਸੀ, ਤੇ ਅੱਜ ਜਿਹੜੇ ਐਲਮਨੀਜ਼ ਆ ਉਹਨਾਂ ਨੇ ਜਿਹੜਾ ਆ ਉਸ ਨੂੰ ਵਿਜ਼ਿਟ ਜਿਹੜਾ ਉਹ ਕੀਤਾ ਆ। ਉਧਰ ਲੋਕ ਆਪੋ ਆਪਣੀਆਂ ਕਹਾਣੀਆਂ ਦੱਸ ਰਹੇ ਆ, ਚਸ਼ਮਦੀਦ ਗਵਾਹ ਦੱਸ ਰਹੇ ਆ। ਇੱਕ ਮਾਂ ਜਿਹੜੀ ਦੱਸ ਰਹੀ, ਕਹਿੰਦੀ ਮੈਂ ਆਪਣੇ ਬੱਚੇ ਨੂੰ ਬਚਾਉਣ ਖਾਤਰ ਇੱਕ ਹਿਊਮਨ ਸ਼ੀਲਡ ਉਸ ਦੇ ਲਈ ਬਣ ਗਈ, ਉਸ ਨੂੰ ਆਪਣੇ ਪਿੱਛੇ ਜਿਹੜਾ ਉਹ ਲਗਾ ਲਿਆ ਵੀ ਪਤਾ ਨਹੀਂ ਅੱਗੇ ਜਿਹੜਾ ਉਹ ਕੀ ਬਣਨ ਜਾ ਰਿਹਾ ਹੈਗਾ ਆ। ਸੋ ਇਹ ਸਾਰਾ ਕੁਝ ਉੱਥੇ ਜਿਹੜਾ ਵਾਪਰਿਆ। ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਨਾ ਆਪਣੇ ਸਾਰਿਆਂ ਨੂੰ ਸਮਝਣ ਵਾਲੀ ਆ, ਇਹ ਦੋਨੋਂ ਪਿਓ ਪੁੱਤ ਇਹਨਾਂ ਹਥਿਆਰਾਂ ਨੂੰ ਬੈਗਾਂ ਦੇ ਵਿੱਚ ਲੁਕਾ ਕੇ ਲੈ ਕੇ ਆਏ ਸੀ। ਓਬਵੀਅਸਲੀ ਸ਼ਰੇਆਮ ਨਹੀਂ ਲੈ ਕੇ ਆਏ। ਸੋ ਜਦੋਂ ਤੁਸੀਂ ਕਦੀ ਵੀ ਕਿਤੇ ਵੀ ਜਾਂਦੇ ਆ ਪਬਲਿਕ ਪਲੇਸ ਦੇ ਉੱਤੇ, ਇਹ
ਕੋਈ ਵੀ ਕਿਉਂਕਿ ਪਤਾ ਨਹੀਂ ਅੱਜ ਕੱਲ੍ਹ ਕਿਹੜਾ ਬੰਦਾ ਕਮਲਾ ਕਿੱਥੇ ਕੀ ਜਿਹੜਾ ਉਹ ਸੋਚੀ ਜਿਹੜਾ ਉਹ ਫਿਰਦੇ ਹੁੰਦੇ ਆ। ਧਿਆਨ ਰੱਖਿਆ ਕਰੋ, ਅਲਰਟ ਰਿਹਾ ਕਰੋ, ਆਲੇ ਦੁਆਲੇ ਦੇਖਿਆ ਕਰੋ, ਇਦਾਂ ਦੀਆਂ ਚੀਜ਼ਾਂ ਨੂੰ ਦੇਖੋ ਵੀ ਇਹਨਾਂ ਦੇ ਲੋਕਾਂ ਦੀ ਤੁਰਨ ਫਿਰਨ ਕਿੱਦਾਂ ਦਾ ਹੁੰਦਾ ਆ, ਇਹ ਕਿੱਦਾਂ ਐਕਟ ਕਰਦੇ ਨੇ, ਕਿੱਦਾਂ ਇਹ ਰਿਐਕਟ ਕਰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਉਹ ਸਮਝਣੀਆਂ ਚਾਹੀਦੀਆਂ ਆ। ਕਹਿਣ ਦਾ ਮਕਸਦ ਕਿਉਂ ਇਹ ਆ ਵੀ ਆਪਣੀ ਜਿਹੜੀ ਕਮਿਊਨਿਟੀ ਦੇ ਜਿਹੜੇ ਪ੍ਰੋਗਰਾਮ ਨੇ, ਉਹ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਪਬਲਿਕ ਪ੍ਰੋਗਰਾਮ ਹੁੰਦੇ ਨੇ, ਉਹਦੇ ਵਿੱਚ ਆਪਾਂ ਬਾਹਰ ਹੁੰਦੇ ਆ, ਲੋਕ ਜਿਹੜਾ ਮਰਜ਼ੀ ਆ ਜਾ ਸਕਦਾ ਹੁੰਦਾ ਆ। ਸੋ ਆਪਾਂ ਨੂੰ ਸਤਰਕ ਰਹਿਣਾ ਚਾਹੀਦਾ, ਸਾਰੀ ਸੰਗਤ ਨੂੰ, ਸਾਰੀ ਪਬਲਿਕ ਨੂੰ ਅਲਰਟ ਰਹਿਣਾ ਚਾਹੀਦਾ। ਬਾਕੀ ਗੱਲਾਂ ਇਹੀ ਨਹੀਂ, ਆਪਾਂ ਹੋਰ ਕਿੰਨੇ ਪ੍ਰੋਗਰਾਮਾਂ ਉੱਤੇ ਜਾਂਦੇ ਆ। ਹੁਣ ਕ੍ਰਿਸਮਸ ਦੀਆਂ ਲਾਈਟਾਂ ਤੇ ਪਤਾ ਨਹੀਂ ਕਿੰਨਿਆਂ ਕੁ ਨੇ ਬੱਚਿਆਂ ਨੂੰ ਲੈ ਕੇ ਜਿਹੜਾ ਉਹ ਦੇਖਣ ਜਾਣਾ ਆ, ਜਾਂ ਹੋਰ ਥਾਵਾਂ ਦੇ ਉੱਤੇ ਜਾਣਾ, ਛੁੱਟੀਆਂ 'ਚ ਘੁੰਮਣ ਫਿਰਨ ਜਿਹੜਾ ਉਹ ਜਾਣਾ ਹੋਣਾ। ਉਹ ਇੱਕ ਆਈਡੀਅਲ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇਸ ਚੀਜ਼ ਦੇ ਬਾਰੇ ਸੋਚਣ ਦੀ ਲੋੜ ਨਹੀਂ ਪੈਣੀ ਚਾਹੀਦੀ, ਪਰ ਕਿਉਂਕਿ ਕਮਲਿਆਂ ਦਾ ਘਾਟ ਕੋਈ ਨਹੀਂ ਦੁਨੀਆ ਦੇ ਉੱਤੇ, ਸੋ ਆਪਾਂ ਨੂੰ ਆਪਣੀ ਤਿਆਰੀ ਜਿਹੜੀ ਜਿੰਨੀ ਆਪਾਂ ਕਰ ਸਕਦੇ ਹਾਂ ਉਹ ਜ਼ਰੂਰ ਕਰਨੀ ਚਾਹੀਦੀ ਆ। ਸਭ ਤੋਂ ਛੋਟੀ ਉਮਰ ਦੀ, ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਵੀ 10 ਸਾਲ ਦੀ ਉਮਰ ਦੀ ਇੱਕ ਬੱਚੀ ਸੀਗੀ ਮਥਿਲਡਾ, ਉਸ ਦੀ ਜਿਹੜੀ ਆ ਉਹ ਮੌਤ ਹੋਈ ਆ। ਕਹਿੰਦੇ ਵੀ ਯੂਕਰੇਨੀਅਨ ਪਰਿਵਾਰ ਸੀ, ਪਰ ਜਦ ਉਹਨਾਂ ਦੇ ਇਹ ਬੱਚੀ ਦਾ ਜਨਮ ਹੋਇਆ ਤੇ ਮੋਸਟ ਆਸਟ੍ਰੇਲੀਅਨ ਨੇਮ ਕਹਿੰਦੇ ਵੀ ਉਹਨਾਂ ਨੇ ਉਸ ਦੇ ਲਈ ਜਿਹੜਾ ਉਹ ਰੱਖਿਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਜਿਊਇਸ਼ ਕਮਿਊਨਿਟੀ ਜਿਹੜੀ ਆਸਟ੍ਰੇਲੀਆ ਦੀ ਆ, ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਬਰੀਅਲ ਨਹੀਂ ਹੁੰਦੇ, ਜਿੰਨੀ ਦੇਰ ਤੱਕ ਉਹਨਾਂ ਨੂੰ ਦਫਨਾ ਨਹੀਂ ਦਿੱਤਾ ਜਾਂਦਾ, ਅਸੀਂ ਜਿਹੜੀ ਮੋਰਨਿੰਗ ਆ, ਯਾਨੀ ਕਿ ਜਿਹੜਾ ਅਫਸੋਸ ਦੇ ਦਿਨ ਹੁੰਦੇ ਆ, ਉਸ ਨੂੰ ਅਸੀਂ ਸ਼ੁਰੂ ਨਹੀਂ ਜਿਹੜਾ ਉਹ ਕਰਾਂਗੇ। ਕੱਲ ਤੋਂ, ਬੁੱਧਵਾਰ ਤੋਂ ਆਸਟ੍ਰੇਲੀਆ ਦੇ ਦਿਨਾਂ ਦੇ ਹਿਸਾਬ ਦੇ ਨਾਲ, ਉੱਥੇ ਕਿਉਂਕਿ ਆਪਣੇ ਤੋਂ ਅੱਗੇ ਆ, ਵਕਤ ਪਹਿਲਾਂ ਉੱਤੇ ਆਉਂਦਾ ਆ, ਤੇ ਕਹਿੰਦੇ ਵੀ ਕੱਲ ਤੋਂ ਜਿਹੜੇ 15 ਵਿਕਟਮ ਆ ਉਹਨਾਂ ਦੇ ਫਿਊਨਰਲ ਉੱਥੇ ਸ਼ੁਰੂ ਹੋਣ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਆ, ਦੇਖੋ ਕਿੱਥੇ ਇੱਕ ਤਿਉਹਾਰ ਨੂੰ ਪੂਰੀ ਕਮਿਊਨਿਟੀ ਨੇ ਕਿਸ ਤਰੀਕੇ ਦੇ ਨਾਲ ਮਨਾਉਣਾ ਸੀਗਾ, ਪਰ ਇਹਨਾਂ ਦੋ ਜਿਹੜੇ ਭਾਰਤੀ ਮੂਲ ਦੇ ਅੱਤਵਾਦੀਆਂ ਦੇ ਦੁਆਰਾ ਇਹਨਾਂ ਨੇ ਸਾਰੇ ਹੀ ਲੋਕਾਂ ਦੇ ਲਈ ਇਹ ਦਿਨਾਂ ਦਾ ਮਾਹੌਲ ਹੀ ਜਿਹੜਾ ਉਹ ਰੰਗਤ ਹੀ ਬਦਲ ਦਿੱਤੀ ਹੈਗੀ।